ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਸੰਬੰਧਿਤ, ਭਾਰਤ ਦੇ ਨਾਲ ਸੰਬੰਧਿਤ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਉਂਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਖਬਰਾਂ ਤੇ ਸਾਂਝ ਪਾਵਾਂਗੇ ਜਿਹੜੀਆਂ ਕਿ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ, ਪੰਜਾਬ ਦੇ ਵਿੱਚ ਉਹਨਾਂ ਦੀ ਅਹਿਮੀਅਤ ਹੈ। ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਸਪਾਂਸਰਸ ਦਾ ਧੰਨਵਾਦ ਕਰਦੇ ਚਲੀਏ। ਜੇਕਰ ਸਪਾਂਸਰਸ ਦਾ ਧੰਨਵਾਦ ਕਰੀਏ ਸ਼ੁਰੂ, ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ ਦੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ। ਨੰਬਰ ਨੇ 408 272 2500 ਤੇ ਦੂਸਰੇ ਨੰਬਰ ਤੇ ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਹੋਵੇ, ਕਾਲ ਅਟਾਰਨੀ ਜੇ ਟਰਕੀਆਣਾ ਕੈਲੀਫੋਰਨੀਆ। JK ਧਨੋਟਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ, GN ਲਿਊ ਬੈਂਡ ਟਰੱਕ ਵਾਸ਼, ਆਇਲ ਚੇਂਜ, ਟਰੱਕ ਦਾ ਕਿਸੇ ਤਰ੍ਹਾਂ ਦਾ ਕੰਮ, 에ਅਰ ਬ੍ਰੇਕ ਕਰਵਾ ਸਕਦੇ ਹੋ ਤੁਸੀਂ। ਕਾਲ ਨਿੰਮਾ ਇਸੇ ਦੇ ਨਾਲ ਨਵੇਂ ਪੁਰਾਣੇ ਟਾਇਰ ਤੇ ਸੈਂਟਾਨੇਲਾ ਲੋਕੇਸ਼ਨ ਹੈ 209 277 0113 209 2770113 ਬੂਟਾ ਸਿੰਘ ਰਣੀਪੁਰ ਫ੍ਰਿਜ਼ਨੋ। ਸੋ ਹੁਣ ਆਪਾਂ ਪ੍ਰੋਗਰਾਮ ਦੇ ਨਾਲ ਅੱਗੇ ਵਧੀਏ ਤਾਂ ਗੱਲ ਸਭ ਤੋਂ ਪਹਿਲਾਂ ਜਲੰਧਰ ਜ਼ਿਮਨੀ ਚੋਣ ਦੀ ਕਰਦੇ ਹਾਂ। ਜਲੰਧਰ ਜ਼ਿਮਨੀ ਚੋਣ ਦੇ ਲਈ ਇਸ ਸਮੇਂ ਮੈਦਾਨ ਪੂਰੇ ਤਰੀਕੇ ਦੇ ਨਾਲ ਭਖਿਆ ਹੋਇਆ ਹੈ। ਪਾਰਟੀਆਂ ਆਪਣੇ ਪੱਧਰ ਤੇ ਜ਼ੋਰ ਲਗਾ ਰਹੀਆਂ ਨੇ। ਹਰ ਪਾਰਟੀ ਇਸ ਸਮੇਂ ਜਲੰਧਰ ਦੇ ਵਿੱਚ ਆਪਣੇ ਤਨਾਟ ਮੋਹਰਲੀ ਕਤਾਰ ਦੇ ਲੀਡਰਾਂ ਨੂੰ ਲੈ ਕੇ ਪਹੁੰਚੀ ਹੋਈ ਹੈ। ਸੋ ਆਪਣੇ ਆਪਣੇ ਪੱਧਰ ਤੇ ਪਾਰਟੀਆਂ ਤਾਂ ਜ਼ੋਰ ਹੀ ਲਗਾ ਰਹੀਆਂ ਨੇ। ਉੱਥੇ ਹੀ ਪੰਜਾਬ ਦੇ ਵਿੱਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਇੱਕ ਪ੍ਰੈਸ਼ਰ ਗਰੁੱਪ ਨੇ ਇੰਨਾ ਵੱਡਾ ਪ੍ਰੈਸ਼ਰ ਕਿਸੇ ਸੀਟ ਦੇ ਲਈ ਬਣਾਇਆ ਹੋਇਆ। ਗੱਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਜਿਸ ਦਾ ਕਿ ਪਿਛਲੇ ਸਾਲ ਹੀ 2022 ਦੇ ਵਿੱਚ ਮਈ ਮਹੀਨੇ, ਇਸੇ ਮਹੀਨੇ ਦੀ 29 ਤਰੀਕ ਨੂੰ ਸ਼ਾਮ 5:30 ਵਜੇ ਦੇ ਕਰੀਬ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਵਿੱਚ ਇਹ ਮੁੱਦਾ ਅਤ ਅਹਿਮ ਬਣਿਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਬੜੀ ਵਾਰ ਘੇਰਿਆ ਵੀ ਜਾ ਚੁੱਕਾ ਹੈ। ਇਸੇ ਦੇ ਚੱਲਦਿਆਂ ਹੁਣ ਵੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਜਲੰਧਰ ਦੇ ਵਿੱਚ ਹੈ। ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਤਾਧਾਰੀ ਧਿਰ ਨੂੰ ਵੋਟ ਨਾ ਪਾਈ ਜਾਵੇ, ਹੋਰ ਜਿਹੜੀ ਵੀ ਪਾਰਟੀ ਹੈ ਤੁਸੀਂ ਉਹਨੂੰ ਚੁਣ ਸਕਦੇ ਹੋ। ਇਹ ਕਹਿੰਦਿਆਂ ਹੋਇਆਂ ਸਿੱਧੂ ਮੂਸੇਵਾਲੇ ਦਾ ਪਰਿਵਾਰ 2 ਦਿਨ ਦੇ ਲਈ ਜਲੰਧਰ 'ਚ ਪ੍ਰਚਾਰ ਕਰਨ ਦੇ ਲਈ ਪਹੁੰਚਿਆ ਹੋਇਆ ਸੀ। ਬੀਤੇ ਕੱਲ ਵੀ ਪ੍ਰਚਾਰ ਕੀਤਾ, ਅੱਜ ਸਾਰਾ ਦਿਨ ਪ੍ਰਚਾਰ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਦਾ। ਜਿੱਥੇ ਉਹਨਾਂ ਨੇ 8 ਪ੍ਰੋਗਰਾਮ ਰੱਖੇ ਹੋਏ ਸੀ ਵੱਖ-ਵੱਖ ਥਾਵਾਂ ਤੇ ਰੁਕ ਕੇ ਪ੍ਰਚਾਰ ਕਰਨ ਦੇ, ਇਸ ਗੱਲ ਨੂੰ ਪ੍ਰਚਾਰਨ ਦੇ ਕੇ ਸੱਤਾ ਧਿਰ ਨੂੰ ਵੋਟ ਨਾ ਪਾਓ। ਉਸੇ ਹੀ ਉਹਨਾਂ ਨੇ ਅੱਜ 18 ਦੇ ਕਰੀਬ ਪ੍ਰੋਗਰਾਮ ਕੀਤੇ ਨੇ। ਏਡੀ ਵੱਡੀ ਗਿਣਤੀ 'ਚ ਉਹਨਾਂ ਦਾ ਕਹਿਣਾ ਹੈ ਕਿ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ। ਸੋ ਜਲੰਧਰ ਜ਼ਿਮਨੀ ਚੋਣ ਦੌਰਾਨ ਆਪਣੇ ਮਰਹੂਮ ਪੁੱਤਰ ਦੇ ਲਈ ਕੱਢੀ ਇਨਸਾਫ ਯਾਤਰਾ ਦੇ ਦੂਜੇ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਲਤੀਫਪੁਰਾ ਪਹੁੰਚੇ। ਸਭ ਤੋਂ ਪਹਿਲਾਂ ਉਹਨਾਂ ਨੇ ਲਤੀਫਪੁਰਾ ਪਹੁੰਚਦਿਆਂ ਹੀ ਸਰਕਾਰ ਨੂੰ ਘੇਰਿਆ। ਇਸ ਮੌਕੇ ਆਪਣੇ ਸੰਬੋਧਨ 'ਚ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਅਸੀਂ ਇਨਸਾਫ ਲਈ ਸਰਕਾਰ ਅੱਗੇ ਹੱਥ ਅੱਡ ਰਹੇ ਹਾਂ, ਪਰ ਸਰਕਾਰ ਸਿਰਫ ਹਥਿਆਰਾਂ ਨੂੰ ਬਰਾਮਦ ਕਰਕੇ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਹੀ ਹੈ। ਲਤੀਫਪੁਰਾ ਵਾਸੀ ਸਿੱਧੂ ਦਾ ਪਰਿਵਾਰ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਹੈ। ਤੇ ਬਲਕੌਰ ਸਿੰਘ ਨੇ ਇਸ ਮੌਕੇ ਕਾਫੀ ਭਾਵੁਕ ਨਜ਼ਰ ਆਉਂਦਿਆਂ ਦੱਸਿਆ ਕਿ ਮਾਤਾ ਚਰਨ ਕੌਰ ਦੇ ਸੁਪਨੇ ਵਿੱਚ ਉਹਨਾਂ ਦੇ ਮਰਹੂਮ ਪੁੱਤ ਨੇ ਆ ਕੇ ਸਵਾਲ ਕੀਤਾ ਸੀ ਕਿ ਮੇਰਾ ਕਿਹੜੇ ਹਥਿਆਰ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਪਰ ਜਦ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਸਿੱਧੂ ਦੇ ਇਸ ਸਵਾਲ ਦਾ ਕੀ ਜਵਾਬ ਦਈਏ। ਸੋ ਵੱਖ-ਵੱਖ ਗੱਲਾਂ ਕਰ ਰਹੇ ਨੇ ਸਿੱਧੂ ਦੇ ਪਰਿਵਾਰ ਵਾਲੇ। ਉਹਨਾਂ ਦੇ ਵੱਲੋਂ ਲਗਾਤਾਰ ਇੱਕੋ ਹੀ ਮੰਗ ਹੈ ਕਿ ਇਨਸਾਫ ਮਿਲੇ। ਤੇ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੋਲਦਿਆਂ ਇਹ ਗੱਲ ਕਹੀ ਕਿ ਮੇਰੀ ਕਿਸੇ ਵੀ ਪਾਰਟੀ ਜਾਂ ਕਿਸੇ ਵਿਅਕਤੀ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਨਾ ਹੀ ਮੈਂ ਨਿੱਜੀ ਰੰਜਿਸ਼ ਕਿਸੇ ਨਾਲ ਰੱਖਣਾ ਚਾਹੁੰਦਾ। ਉਹਨਾਂ ਦਾ ਕਹਿਣਾ ਹੈ ਕਿ ਮੇਰਾ ਬਿਲਕੁਲ ਸਿੰਪਲ ਸਵਾਲ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਪਰ ਇਸੇ ਵਿਚਾਲੇ ਇੱਕ ਗੱਲ ਹੋਰ ਖਾਸ ਸੀ, ਉਹਨਾਂ ਨੇ ਗੱਲ ਕਰਦਿਆਂ ਇਹ ਸੰਕੇਤ ਜ਼ਰੂਰ ਦੇ ਦਿੱਤਾ ਕਿ ਉਹ ਸਿਆਸਤ ਦੇ ਵਿੱਚ ਪੈਰ ਧਰਨਗੇ। ਉਹਨਾਂ ਨੇ ਆਖਿਆ ਕਿ ਮੈਂ ਤੁਹਾਡੇ ਵਿੱਚ ਆ, ਮੈਂ ਤੁਹਾਡਾ ਆ। ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹ ਆਖ ਰਹੇ ਨੇ
ਤੇ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਜੇਕਰ ਮੇਰੇ ਤੇ ਕਰਪਸ਼ਨ ਦਾ, ਕਿਸੇ ਤੋਂ ਪੈਸੇ ਲੈਣ ਦਾ ਇੱਕ ਵੀ ਇਲਜ਼ਾਮ ਲੱਗ ਜਾਵੇ ਤਾਂ ਮੇਰਾ ਸਿਰ ਤੇ ਤੁਹਾਡੀਆਂ ਜੁੱਤੀਆਂ ਹੋਣਗੀਆਂ। ਇਹ ਸ਼ਬਦ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨੇ ਜਦੋਂ ਉਹ ਜਲੰਧਰ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਇੱਥੋਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਜਲਦੀ ਸਿਆਸਤ 'ਚ ਪੈਰ ਧਰਾਵਾ ਕਰਨ ਜਾ ਰਿਹਾ, ਜਲਦੀ ਹੀ ਸਿਆਸਤ ਦੇ ਵਿੱਚ ਆ ਸਕਦੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ। ਸੋ ਇਸ ਨੂੰ ਲੈ ਕੇ ਗੱਲਬਾਤ ਹੁਣ ਬਣੀ ਹੋਈ ਹੈ। ਸਥਿਤੀ ਤਾਂ ਇਹੀ ਦਰਸਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਐਕਟਿਵ ਹੈ, ਉਸ ਦੇ ਨਾਲ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ। ਉੱਥੇ ਹੀ ਇੱਕ ਚੀਜ਼ ਹੋਰ ਖਾਸ ਹੋਈ, ਜਦੋਂ ਜਲੰਧਰ ਦੇ ਸ਼ਹਿਰ ਦੇ ਵਿੱਚ ਐਂਟਰ ਹੋਣਾ ਸੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪ੍ਰਚਾਰ ਦੇ ਦੌਰਾਨ, ਉਸ ਮੌਕੇ ਅਚਾਨਕ ਲੋਕਾਂ ਦੀ ਭੀੜ ਨੂੰ, ਹਜੂਮ ਨੂੰ ਪੁਲਿਸ ਆਉਂਦੀ ਹੈ ਤਾਂ ਉੱਥੋਂ ਖਦੇੜਨਾ ਸ਼ੁਰੂ ਕਰ ਦਿੰਦੀ ਹੈ ਤੇ ਪੁਲਿਸ ਉਹਨਾਂ ਨੂੰ ਖਦੇੜ ਵੀ ਦਿੰਦੀ ਹੈ। ਤੇ ਪੁਲਿਸ ਦਾ ਤਰਕ ਇਹ ਸੀ ਕਿ ਧਾਰਾ 144 ਲੱਗੀ ਹੋਈ ਹੈ, ਵੋਟਾਂ ਦੇ ਸਮੇਂ ਤੋਂ 4 ਤੋਂ ਵੱਧ ਬੰਦੇ ਇਕੱਤਰ ਨਹੀਂ ਹੋ ਸਕਦੇ। ਉਹਨਾਂ ਦਾ ਕਹਿਣਾ ਸੀ ਕਿ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਕਿਸੇ ਦੇ ਕੋਲੋਂ ਨਹੀਂ ਲਈ ਗਈ ਹੈ। ਸਿੰਪਲ ਉਹਨਾਂ ਦਾ ਇਹੀ ਕਹਿਣਾ ਸੀ ਕਿ ਜੇਕਰ ਮਨਜ਼ੂਰੀ ਹੁੰਦੀ ਤਾਂ ਉਹ ਇਸ ਤਰੀਕੇ ਦੇ ਨਾਲ ਇਕੱਠ ਕਰ ਸਕਦੇ ਸਨ, ਪਰ ਲੋਕਾਂ ਨੂੰ ਖਦੇੜਨ ਤੋਂ ਬਾਅਦ ਵੀ ਲੋਕ ਉੱਥੋਂ ਨਹੀਂ ਗਏ, ਆਸ-ਪਾਸ ਰਹੇ। ਜਿਵੇਂ ਹੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਪ੍ਰਚਾਰ ਦੇ ਲਈ ਜਲੰਧਰ ਸ਼ਹਿਰ 'ਚ ਐਂਟਰ ਹੁੰਦਾ ਹੈ, ਵੜਦਾ ਹੈ, ਨਾਲ ਹੀ ਲੋਕ ਵੱਡੀ ਗਿਣਤੀ 'ਚ ਉਮੜ ਆਉਂਦੇ ਨੇ ਜਿਨ੍ਹਾਂ ਨੂੰ ਸੰਬੋਧਨ ਕਰਦੇ ਆ। ਸਾਰੀਆਂ ਗੱਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਹੀਆਂ ਨੇ ਕਿ ਅੱਜ ਤੱਕ ਜਿੰਨੇ ਵੀ ਲੋਕ ਹੋਏ ਨੇ, ਜਿੰਨੇ ਵੀ ਕਲਾਕਾਰ ਹੋਏ ਨੇ, ਉਹਨਾਂ ਨੇ ਆਪਣੇ ਪਿਤਾ ਨੂੰ ਸਟਾਰ ਨਹੀਂ ਬਣਾਇਆ ਸੀ। ਕਿੰਨਿਆਂ ਦੇ ਪਿਤਾ ਦਾ ਨਾਮ ਤੁਸੀਂ ਜਾਣਦੇ ਹੋ? ਇਹ ਕਹਿਣਾ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਦਾ। ਤੇ ਉਹਨਾਂ ਨੇ ਆਖਿਆ ਕਿ ਪਰ ਮੈਨੂੰ ਲੋਕ ਜਾਣਦੇ ਨੇ, ਮੈਨੂੰ ਮੇਰਾ ਪੁੱਤ ਸਟਾਰ ਬਣਾ ਕੇ ਗਿਆ, ਪਰ ਅਸੀਂ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਇਸ ਸਮੇਂ ਮਜਬੂਰ ਆ। ਸੋ ਇੰਨੀਆਂ ਗੱਲਾਂ ਕਹਿੰਦਿਆਂ ਹੋਇਆਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਅੰਤਿਮ ਦਿਨ ਪ੍ਰਚਾਰ ਉਹਨਾਂ ਨੇ ਕੀਤਾ। ਇਸ ਤੋਂ ਬਾਅਦ ਵਾਪਸ ਮਾਨਸਾ ਚਲੇ ਜਾਣਗੇ। ਸੋ ਅਗਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਅਗਲੀ ਖਬਰ ਪਾਕਿਸਤਾਨ ਤੋਂ ਹੈ। ਪਾਕਿਸਤਾਨ ਦੇ ਵਿੱਚ KCF ਚੀਫ ਪਰਮਜੀਤ ਸਿੰਘ ਪੰਜਵੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋ ਗਿਆ ਹੈ। ਇਹ ਭਾਰਤੀ ਮੀਡੀਆ ਦੇ ਦਾਅਵੇ ਦੀਆਂ ਰਿਪੋਰਟਾਂ ਨੇ। ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਪਰਮਜੀਤ ਸਿੰਘ ਪੰਜਵੜ ਦਾ ਸ਼ਨੀਚਰਵਾਰ ਲਾਹੌਰ ਵਿੱਚ ਕਤਲ ਕਰ ਦਿੱਤਾ ਗਿਆ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਉਹਨਾਂ ਨੂੰ ਜੌਹਰ ਕਸਬੇ ਦੇ ਸਨਫਲਾਵਰ ਸੁਸਾਇਟੀ ਵਿੱਚ ਵੜ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਵੜ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸਵੇਰੇ 6 ਵਜੇ ਬਾਈਕ ਤੇ ਆਏ 2 ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਪਾਕਿਸਤਾਨੀ ਮੀਡੀਆ ਵੱਲੋਂ ਫਿਲਹਾਲ ਤੱਕ ਨਹੀਂ ਕੀਤੀ ਗਈ, ਪਰ ਭਾਰਤ ਦੇ ਬਹੁਤ ਸਾਰੇ ਪੋਰਟਲਸ ਤੇ ਭਾਰਤ ਦੇ ਬਹੁਤ ਸਾਰੇ ਵੈਬ ਚੈਨਲਾਂ ਦੇ ਉੱਪਰ ਇਸ ਖਬਰ ਨੂੰ ਪ੍ਰਚਾਰਿਆ ਜਾ ਰਿਹਾ ਹੈ। ਜਿਹੜੇ ਪਰਮਜੀਤ ਸਿੰਘ ਪੰਜਵੜ ਸਨ, ਉਹਨਾਂ ਦਾ ਸੰਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੀ ਅਤੇ ਉਹਨਾਂ ਦਾ ਪਰਿਵਾਰ ਦੱਸਿਆ ਜਾਂਦਾ ਹੈ ਕਿ ਜਰਮਨ ਦੇ ਵਿੱਚ ਰਹਿੰਦਾ ਹੈ ਤੇ ਉਹ ਆਪ ਪਾਕਿਸਤਾਨ ਦੇ ਵਿੱਚ ਰਹਿੰਦੇ ਸਨ, ਜਿੱਥੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਵੀ ਸਨ। ਸੋ ਅੱਗੇ ਵਧੀਏ, ਗੱਲ ਮੋੜ ਤੋਂ ਜਲੰਧਰ ਜ਼ਿਮਨੀ ਚੋਣ ਦੀ ਹੀ ਕਰਦੇ ਹਾਂ। ਜਲੰਧਰ ਦੇ ਵਿੱਚ ਇਸ ਸਮੇਂ ਹਰ ਪਾਰਟੀ ਆਪਣੇ ਪੱਧਰ ਤੇ ਜ਼ੋਰ ਲਾ ਰਹੀ ਹੈ ਤੇ ਅੱਜ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚੇ ਹੋਏ ਸੀ। ਉਹਨਾਂ ਨੇ ਪ੍ਰਚਾਰ ਕੀਤਾ। ਜਲੰਧਰ ਦੇ ਵਿੱਚ ਰੋਡ ਸ਼ੋ ਹੋਇਆ। ਸੋ ਸੁਪਰੀਮੋ ਦੇ ਵੱਲੋਂ ਜਲੰਧਰ ਦੇ ਵਿੱਚ ਬੀਤੇ ਦਿਨੀ ਇੱਕ ਗੱਲ ਆਖੀ ਗਈ ਸੀ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਪ੍ਰਚਾਰਿਆ ਤੇ ਇਸ ਗੱਲ ਤੇ ਆਮ ਆਦਮੀ ਪਾਰਟੀ ਦੀ ਨਿਖੇਧੀ ਵੀ ਹੋਈ। ਜਦੋਂ ਜਲੰਧਰ ਦੇ ਵਿੱਚ ਆਉਂਦੇ ਨੇ ਆਪਣੇ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਇਹ ਗੱਲ ਆਖ ਦਿੱਤੀ ਸੀ ਕਿ ਕੰਮ ਤਾਂ ਸਾਡੇ ਤੋਂ ਹੀ ਕਰਵਾਉਣੇ ਨੇ, ਪੰਜਾਬ ਦੇ ਵਿੱਚ ਸਰਕਾਰ ਤਾਂ ਸਾਡੀ ਹੀ ਹੈ, ਫਿਰ ਦੇਖ ਲਿਓ ਵੋਟ ਪਾਉਣੀ ਕਿਹਨੂੰ ਹੈ। ਇਸ ਗੱਲ ਨੂੰ ਲੈ ਕੇ ਖਾਸ ਤੌਰ ਤੇ ਨਿਖੇਧੀ ਵੀ ਆਮ ਆਦਮੀ ਪਾਰਟੀ ਦੀ ਹੋਈ, ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਤੋੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸਮੇਂ ਜਲੰਧਰ ਦੀਆਂ ਸੜਕਾਂ ਤੇ ਚਾਰੋਂ ਪਾਸੇ ਕਮਾਂਡੋ ਜੀਪਾਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਪ੍ਰਚਾਰ ਆਪਣੇ ਸਿਖਰ ਦੇ ਪੱਧਰ ਤੇ ਪਹੁੰਚਿਆ ਹੋਇਆ। ਇਸੇ ਵਿੱਚ ਇੱਕ ਹੋਰ ਗੱਲ ਕਰ ਲਈਏ, ਸੀਐਮ ਮਾਨ ਨੇ ਇੱਕ ਦਾਅਵਾ ਕੀਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਆਪ 'ਚ ਸ਼ਾਮਲ ਹੋਣ ਲਈ ਤਿਆਰ ਸੀ। ਇਹ ਦਾਅਵਾ ਸੀਐਮ ਮਾਨ ਨੇ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ 'ਚ ਛਾਲ ਮਾਰਨਾ ਚਾਹੁੰਦੇ ਸਨ।
ਇਸ ਦੇ ਲਈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਪਰ ਇਸ ਨਾਲ ਹੀ ਸ਼ਰਤ ਵੀ ਰੱਖੀ ਕਿ ਮੇਰਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨਿਆ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਫਿਰ ਗੰਗਾਨਗਰ ਤੋਂ ਚੋਣ ਲੜੀਏ। ਸੀਐਮ ਮਾਨ ਦਾ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਉਸ ਇਲਜ਼ਾਮ ਤੇ ਲਾਇਆ ਜਿਸ ਵਿੱਚ ਦਾਅਵਾ ਕੀਤਾ ਸੀ ਕਿ ਸੀਐਮ ਮਾਨ ਕੁਝ ਸਮੇਂ ਬਾਅਦ ਬੀਜੇਪੀ ਦੇ ਮੁੱਖ ਮੰਤਰੀ ਬਣ ਜਾਣਗੇ ਅਤੇ ਪਾਲਾ ਬਦਲ ਲੈਣਗੇ ਅਤੇ ਜਿਵੇਂ ਮਹਾਰਾਸ਼ਟਰ 'ਚ ਤਖਤਾ ਪਲਟ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਇੱਕ ਮੀਡੀਆ ਹਾਊਸ ਨੂੰ ਇੰਟਰਵਿਊ ਦੌਰਾਨ ਦਿੱਤਾ। ਇਸ ਤੋਂ ਇਲਾਵਾ ਸੀਐਮ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਇੱਕ ਭਵਿੱਖਬਾਣੀ ਕਰ ਦਿੱਤੀ ਹੈ। ਪ੍ਰਤਾਪ ਸਿੰਘ ਬਾਜਵਾ ਤੇ ਮਾਨ ਦਾ ਦਾਅਵਾ ਹੈ ਕਿ ਸੀਐਮ ਮਾਨ ਭਗਵੰਤ ਮਾਨ ਨੇ ਬਾਜਵਾ ਭਰਾਵਾਂ ਤੇ ਤੰਜ ਕੱਸਦਿਆਂ ਕਿਹਾ ਕਿ ਵੇਖਿਆ ਹੈ ਇੱਕ ਹੀ ਘਰ 'ਚ ਦੋ ਪਾਰਟੀਆਂ ਦੇ ਝੰਡੇ, ਕਾਦੀਆਂ 'ਚ ਪਹਿਲੀ ਮੰਜ਼ਿਲ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦਾ ਝੰਡਾ ਤੇ ਦੂਜੀ ਤੇ ਫਤਿਹ ਜੰਗ ਬਾਜਵਾ ਨੇ ਬੀਜੇਪੀ ਦੇ ਝੰਡੇ ਲਗਾਏ ਹੋਏ ਨੇ। ਯਾਨੀ ਜੇਕਰ ਬਾਜਵਾ ਸਾਹਿਬ ਨੂੰ ਬੀਜੇਪੀ ਵਿੱਚ ਜਾਣਾ ਹੈ ਤਾਂ ਸਿਰਫ 13 ਪੌੜੀਆਂ ਹੀ ਚੜ੍ਹਨ ਦੀ ਜ਼ਰੂਰਤ ਹੈ ਅਤੇ ਉਹ ਕਿਸੇ ਵੇਲੇ ਵੀ ਜਾ ਸਕਦੇ ਨੇ। ਸੈਟਿੰਗ ਕਰਨ ਵਿੱਚ ਉਹ ਮਾਹਿਰ ਨੇ। ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁਣੌਤੀ ਵੀ ਕਬੂਲੀ ਹੈ। ਕੁਝ ਦਿਨ ਪਹਿਲਾਂ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ ਸੀ ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਮੇਰੇ ਨਾਲ ਜਾਇਦਾਦ ਬਦਲ ਲੈਣ ਜੇਕਰ ਮੇਰੇ ਕੋਲ ਜ਼ਿਆਦਾ ਹੈ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਿਆਰ ਹਾਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਹਮਣੇ ਬਿਠਾ ਲਿਓ। ਉਹਨਾਂ ਕਿਹਾ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਅਹੁਦੇ ਦੇ 3 ਮਹੀਨੇ ਦੀ ਕਮਾਈ ਚੈੱਕ ਕਰ ਲਿਓ ਅਤੇ ਮੇਰੇ 1 ਸਾਲ ਦੀ ਕਮਾਈ ਦੀ ਜਾਂਚ ਕਰਵਾ ਲਵੋ। ਮੇਰੀ 2012 ਤੋਂ ਹੁਣ ਤੱਕ ਦੀਆਂ ਚੋਣਾਂ ਵਿੱਚ ਆਮਦਨ ਘਟੀ ਹੀ ਹੈ, ਵਧੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜਲੰਧਰ ਲੋਕਾਂ ਵਿੱਚ ਵਿਵਾਦਤ ਅਪੀਲ ਦਾ ਵੀ ਜਵਾਬ ਦਿੰਦੇ ਨਜ਼ਰ ਆਏ। ਵਿਵਾਦਤ ਅਪੀਲ ਉਹੀ ਹੈ ਜਿਹੜੀ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਕੇ ਹਟੇ ਹਾਂ ਕਿ ਉਹਨਾਂ ਦੇ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਕੰਮ ਕਰਵਾਉਣੇ ਨੇ ਤਾਂ ਆਉਣਾ ਸਾਡੇ ਕੋਲ ਹੀ ਪਵੇਗਾ, ਹੁਣ ਸੋਚ ਲਿਓ ਵੋਟ ਪਾਉਣੀ ਕਿਹਨੂੰ ਹੈ। ਸੋ ਇਸ ਤਰ੍ਹਾਂ ਦਾ ਇਸ ਸਮੇਂ ਮਾਹੌਲ ਬਣਿਆ ਹੋਇਆ। ਉੱਤੇ ਹੀ ਬੀਤੇ ਦਿਨੀ ਸੰਦੀਪ ਨੰਗਲੰਬੀਆਂ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੋਈ ਸੀ। ਇਹ ਅਪਡੇਟ ਸੀ ਸੁਰਜਣ ਚੱਠਾ ਦੀ ਗ੍ਰਿਫਤਾਰੀ ਨੂੰ ਲੈ ਕੇ। ਸੁਰਜਣ ਚੱਠਾ ਉਹ ਵਿਅਕਤੀ ਨੇ ਜਿਹੜੇ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ। ਸਰਕਲ ਸਟਾਈਲ ਕਬੱਡੀ ਪੰਜਾਬ ਦੇ ਵਿੱਚ ਸਿਖਰ ਤੇ ਹੁੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਣ ਚੱਠਾ ਦੀ ਬੀਤੇ ਦਿਨੀ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀ ਕਿਉਂ ਹੋਈ ਹੈ ਇਸ ਤੇ ਚਾਨਣਾ ਪਾ ਦਈਏ ਕਿ ਸੰਦੀਪ ਨੰਗਲੰਬੀਆਂ ਦਾ ਬੀਤੇ ਸਾਲ ਪਿੰਡ ਮੱਲੀਆਂ ਖੁਰਦ ਦੇ ਵਿੱਚ ਹੀ, ਜਲੰਧਰ ਜ਼ਿਲ੍ਹੇ ਦੇ ਪਿੰਡ ਮੱਲੀਆਂ ਖੁਰਦ 'ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ ਮੰਗ ਰਿਹਾ ਸੀ, ਇਨਸਾਫ ਦੀ ਗੁਹਾਰ ਲਗਾ ਰਿਹਾ ਸੀ ਤੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਪਰਿਵਾਰ ਨੇ ਇਹ ਇਲਜ਼ਾਮ ਲਾਏ ਸਨ ਕਿ ਸੁਰਜਣ ਚੱਠਾ ਵੀ ਇਸ ਦੇ ਵਿੱਚ ਸ਼ਾਮਲ ਨੇ। ਸੁਰਜਣ ਚੱਠਾ ਜਿਹੜੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਤੇ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਇੱਕ ਵਾਰ ਮੁੜ ਤੋਂ ਪਰਿਵਾਰ ਸਾਹਮਣੇ ਆਇਆ। ਪਰਿਵਾਰ ਨਹੀਂ ਬਲਕਿ ਪਰਿਵਾਰ ਦੇ ਬਿਹਾਫ ਤੇ ਉਹਨਾਂ ਦੇ ਹੋਰ ਜੀ ਸਾਹਮਣੇ ਆਏ ਨੇ। ਉਹਨਾਂ ਨੇ ਹੋਰ ਮੰਗਾਂ ਰੱਖੀਆਂ ਨੇ। ਸੰਦੀਪ ਨੰਗਲੰਬੀਆਂ ਦੇ ਪਰਿਵਾਰ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਜਲੰਧਰ 'ਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੰਦੀਪ ਨੰਗਲੰਬੀਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਵੇਂ ਸੰਦੀਪ ਕਤਲ ਮਾਮਲੇ ਦੇ 3 ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਫੜਿਆ ਗਿਆ ਹੈ, ਉਸੇ ਤਰ੍ਹਾਂ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਫੜਿਆ ਜਾਵੇ। ਇਸ ਕੇਸ ਵਿੱਚ ਗਵਾਹ ਹਾਕਮ ਸਿੰਘ ਵਾਸੀ ਬਾੜੇਵਾਲਾ ਅਤੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਕਿਹਾ ਕਿ ਇਸ ਕੇਸ ਦੇ ਸਾਜ਼ਿਸ਼ਕਰਤਾ ਸਰਬਜੀਤ ਸਿੰਘ ਸਾਬਾ ਖੇੜਾ ਅਮਰੀਕਾ, ਸੁਖਵਿੰਦਰ ਸਿੰਘ ਮਾਨ ਸੁੱਕਾ ਕੈਨੇਡਾ ਅਤੇ ਸਨਾਵਰ ਢਿੱਲੋਂ ਕੈਨੇਡਾ ਨੂੰ ਫੜਨ ਤੋਂ ਬਾਅਦ ਹੀ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਸਨਾਵਰ ਸਿੰਘ ਢਿੱਲੋਂ ਵਿਦੇਸ਼ ਵਿੱਚ ਕਬੱਡੀ ਫੈਡਰੇਸ਼ਨ ਦਾ ਸਕੱਤਰ ਵੀ ਹੈ। ਉਹਨਾਂ ਕਿਹਾ ਸੰਦੀਪ ਵੱਲੋਂ ਅਲੱਗ ਫੈਡਰੇਸ਼ਨ ਬਣਾ ਲਈ ਗਈ ਸੀ ਅਤੇ ਵੱਡੀ ਗਿਣਤੀ ਖਿਡਾਰੀ ਸੰਦੀਪ ਦੀ ਫੈਡਰੇਸ਼ਨ ਵਿੱਚ ਆ ਗਏ ਸਨ। ਇਸ ਕਾਰਨ ਮੁਲਜ਼ਮਾਂ ਨੇ ਭਾੜੇ ਦੇ ਸ਼ੂਟਰਾਂ ਤੋਂ ਸੰਦੀਪ ਦੀ ਹੱਤਿਆ ਕਰਵਾ ਦਿੱਤੀ। ਉਹਨਾਂ ਕਿਹਾ ਕਿ ਸੁਰਜਣ ਸਿੰਘ ਚੱਠਾ ਨੂੰ ਫੜਨ ਨਾਲ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੁਰਜਣ ਸਿੰਘ ਚੱਠਾ ਨੂੰ ਸਜ਼ਾ ਦਿਵਾਈ ਜਾਵੇ।
ਬੀਤੇ ਦਿਨੀ ਇੱਕ ਸੁਰਜਨ ਚੱਠਾ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਨਜ਼ਰ ਆਉਂਦੀ ਹੈ। ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਗ੍ਰਿਫਤਾਰੀ ਦੇ ਦੌਰਾਨ ਉਹਨਾਂ ਦੇ ਪਰਿਵਾਰਕ ਜੀ ਵਿਰੋਧ ਕਰਦੇ ਵੀ ਨਜ਼ਰ ਆਉਂਦੇ ਨੇ। ਉਹ ਪੁੱਛਦੇ ਨੇ ਕਿ ਕਿਸ ਗੱਲ ਤੋਂ ਗ੍ਰਿਫਤਾਰੀ ਕੀਤੀ ਜਾ ਰਹੀ ਹੈ, ਇਸ ਦਾ ਖੁਲਾਸਾ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਗ੍ਰਿਫਤਾਰੀ ਕੀਤੀ ਕਿਉਂ ਜਾ ਰਹੀ ਹੈ। ਜਦੋਂ ਗ੍ਰਿਫਤਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਵੀ ਸਾਹਮਣੇ ਆਏ। ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੇ ਨਾਲ ਗੱਲਬਾਤ ਹੋਈ ਸੀ, ਜਿਸ ਦੌਰਾਨ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਤੇ ਕਾਰਵਾਈ ਕਰਨਗੇ, ਕਾਰਵਾਈ ਕਰਵਾਉਣਗੇ। ਜਿਸ ਤੋਂ ਬਾਅਦ ਸੁਰਜਨ ਚੱਠਾ ਦੀ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਧਰਵਾਸਾ ਮਿਲਿਆ ਹੈ ਅਤੇ ਉਹ ਸੰਤੁਸ਼ਟ ਨੇ। ਇਸ ਨੂੰ ਲੈ ਕੇ ਉਹਨਾਂ ਨੇ ਆਖਿਆ ਸੀ ਕਿ ਬਾਕੀ ਵੀ ਜਲਦ ਗ੍ਰਿਫਤਾਰ ਹੋਣ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਜਾਂਚ ਨੂੰ ਨੇਪਰੇ ਚਾੜਿਆ ਜਾਵੇ। ਸੋ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਬਾਕੀ ਦੇ ਲੋਕਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ। ਅੱਗੇ ਵਧੀਏ ਖਬਰਾਂ ਦੇ ਨਾਲ ਤਾਂ ਗੱਲ ਪਲਸ ਕੰਪਨੀ ਦੀ ਕਰਦੇ ਹਾਂ। ਪਲਸ ਚਿੱਟ ਫੰਡ ਘੁਟਾਲਾ ਜਿਸ ਤੋਂ ਹਰ ਕੋਈ ਵਾਕਿਫ ਹੈ। ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਕੀਮ ਦੇ ਤਹਿਤ ਠੱਗੇ ਗਏ ਸਨ ਤੇ ਹੁਣ ਪਲਸ ਗਰੁੱਪ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਦੀ ਤਿਆਰੀ ਹੈ। ਸੀਐਮ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ, ਪਰਲ ਕੰਪਨੀ ਨੇ ਲੱਖਾਂ ਲੋਕਾਂ ਦੀ ਮਿਹਨਤ ਦੇ ਕਰੋੜਾਂ ਰੁਪਏ ਖਾ ਲਏ। ਪੰਜਾਬ 'ਚ ਪਰਲ ਕੰਪਨੀ ਦੀ ਜਾਇਦਾਦ ਹੈ। ਅਸੀਂ ਕਾਨੂੰਨੀ ਤੌਰ ਤੇ ਰਸਤੇ ਸਾਫ਼ ਕਰਕੇ ਉਹ ਜਾਇਦਾਦ ਸਰਕਾਰ ਆਪਣੇ ਕਬਜ਼ੇ 'ਚ ਲੈ ਕੇ ਲੋਕਾਂ ਦਾ ਸਾਰਾ ਪੈਸਾ ਵਾਪਸ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਵੇਰਵੇ ਜਲਦੀ। ਉਹ ਲਿਖਦੇ ਨੇ ਕਿ ਜਲਦੀ ਵੇਰਵੇ ਵੀ ਸਾਂਝੇ ਕੀਤੇ ਜਾਣਗੇ, ਪਰ ਉਹਨਾਂ ਨੇ ਸੰਕੇਤਕ ਤੌਰ ਤੇ ਦੱਸ ਦਿੱਤਾ ਕਿ ਪਲਸ ਗਰੁੱਪ ਦੀ ਜਿੰਨੀ ਵੀ ਜਾਇਦਾਦ ਪੰਜਾਬ ਦੇ ਵਿੱਚ ਹੈ ਉਸ ਨੂੰ ਜ਼ਬਤ ਕਰਕੇ ਕਾਰਵਾਈ ਕਰਦਿਆਂ ਹੋਇਆਂ ਹਰ ਕਿਸੇ ਦਾ ਪੈਸਾ ਵਾਪਸ ਕੀਤਾ ਜਾਵੇਗਾ, ਕਿਉਂਕਿ ਕਰੋੜਾਂ ਰੁਪਇਆ ਲੱਖਾਂ ਲੋਕਾਂ ਦਾ ਫਸਿਆ ਹੋਇਆ ਹੈ। ਪੰਜਾਬ ਦੇ ਵਿੱਚ ਨਿਰਮਲ ਸਿੰਘ ਭੰਗੂ ਨਾਮ ਦੇ ਵਿਅਕਤੀ ਦੇ ਵੱਲੋਂ ਵੱਡੇ ਪੱਧਰ ਤੇ ਠੱਗੀ ਕੀਤੀ ਗਈ, ਜੋ ਕਦੇ ਇੱਕ ਦੋਧੀ ਦਾ ਕੰਮ ਕਰਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਕਰੋੜਾਂ ਰੁਪਏ ਹੜੱਪਣ ਵਾਲੀ ਪਲਸ ਕੰਪਨੀ ਦੇ ਖਿਲਾਫ ਵੱਡਾ ਐਕਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਕੰਪਨੀ ਦੇ ਲੱਖਾਂ ਲੋਕਾਂ ਦੇ ਕਰੋੜਾਂ ਰੁਪਏ ਲੁੱਟੇ ਨੇ, ਇਸ ਲਈ ਕੰਪਨੀ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਸੂਬਾ ਸਰਕਾਰ ਕਾਨੂੰਨੀ ਤਰੀਕੇ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਪਲਸ ਕੰਪਨੀ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਦੇ ਵਿੱਚ ਲਏਗੀ। ਇਸ ਸੰਬੰਧ ਵਿੱਚ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਸਰਕਾਰ ਇਸ ਸਾਰੇ ਦੀ ਉੱਚ ਪੱਧਰੀ ਜਾਂਚ ਵੀ ਕਰਵਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਮਲੇ ਦੀ ਹਾਈ ਲੈਵਲ ਜਾਂਚ ਵੀ ਕਰਵਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਦੇ ਨਿਰਦੇਸ਼ ਆਪ ਦਿੱਤੇ ਸਨ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖੂਨ ਪਸੀਨੇ ਦੀ ਕਮਾਈ ਨਾਲ ਲੁੱਟੇ ਹੋਏ ਅਰਬਾਂ ਰੁਪਏ ਪਲਸ ਕੰਪਨੀ ਦੀ ਜਾਇਦਾਦ ਵੇਚ ਕੇ ਵਸੂਲਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਸਮੇਂ ਸੀਐਮ ਮਾਨ ਪੰਜਾਬ ਦੇ ਸੀਐਮ ਨਹੀਂ ਵੀ ਬਣੇ ਸਨ, ਜਦੋਂ ਉਹ ਐਮਪੀ ਸਨ ਸੰਗਰੂਰ ਤੋਂ, ਉਸ ਸਮੇਂ ਵੀ ਉਹ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਚੱਕਦੇ ਰਹੇ ਨੇ। ਪਰ 1 ਸਾਲ ਪੂਰਾ ਹੋ ਜਾਣ ਤੋਂ ਬਾਅਦ ਵੀ ਲੋਕ ਉਡੀਕ ਰਹੇ ਸਨ ਕਿ ਜਿਸ ਮੁੱਦੇ ਦੀ ਪਹਿਲਾਂ ਸੀਐਮ ਮਾਨ ਅਕਸਰ ਗੱਲ ਕਰਿਆ ਕਰਦੇ ਸਨ, ਉਸ ਤੇ ਅਮਲ ਕਦੋਂ ਹੋਵੇਗਾ, ਕਿਉਂਕਿ ਪਲਸ ਗਰੁੱਪ ਦੀ ਵੱਡੇ ਪੱਧਰ ਦੇ ਉੱਪਰ ਮੋਹਾਲੀ, ਚੰਡੀਗੜ੍ਹ, ਲੁਧਿਆਣਾ ਅਤੇ ਬਠਿੰਡਾ ਏਰੀਏ ਦੇ ਵਿੱਚ ਜ਼ਮੀਨ ਹੈ। ਵੱਡੇ ਵੱਡੇ ਅਪਾਰਟਮੈਂਟ, ਹਸਪਤਾਲ, ਇੱਥੋਂ ਤੱਕ ਕਿ ਵਿਦਿਅਕ ਅਦਾਰੇ ਅਤੇ ਦਿੱਲੀ ਦੇ ਪੌਸ਼ ਏਰੀਏ ਦੇ ਵਿੱਚ ਵੱਡੇ ਵੱਡੇ ਜਿਹੜੀਆਂ ਜਾਇਦਾਦਾਂ ਨੇ ਉਹ ਇਸ ਪਲਸ ਗਰੁੱਪ ਦੀਆਂ ਨੇ। ਜਾਇਦਾਦ ਨਿਲਾਮ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਵਸੂਲੀ ਹੋਵੇਗੀ। ਪੰਜਾਬ ਸਰਕਾਰ ਇਸ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋਢਾ ਕਮੇਟੀ ਦੀ ਮਦਦ ਕਰਨ ਦੀ ਗੱਲ ਕਰ ਰਹੀ ਹੈ, ਜਿਸ ਦੇ ਤਹਿਤ ਪਲਸ ਗਰੁੱਪ ਦੀ ਜਾਇਦਾਦ ਨੂੰ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ। ਜ਼ਿਕਰੇ ਖਾਸ ਹੈ ਕਿ ਲੋਢਾ ਕਮੇਟੀ ਦੇ ਕੋਲ 1.5 ਲੱਖ ਨਿਵੇਸ਼ਕ ਪਹੁੰਚੇ। ਇਸ ਤੋਂ ਬਾਅਦ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਪਲਸ ਗਰੁੱਪ ਦੀ ਜਾਇਦਾਦ ਨਿਲਾਮ ਕਰਨ ਲਈ ਕਿਹਾ ਗਿਆ। ਪਲਸ ਗਰੁੱਪ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਦੇਸ਼ ਦੇ ਕਰੀਬ 5,50,00,000 ਲੋਕਾਂ ਤੋਂ ਪ੍ਰਾਪਰਟੀ ਵਿੱਚ ਨਿਵੇਸ਼ ਕਰਵਾਇਆ ਤੇ 60,000 ਕਰੋੜ ਰੁਪਏ ਕਮਾਏ, ਪਰ ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਲੈਟਰ ਦੇ ਕੇ ਕੰਪਨੀ ਵੱਲੋਂ ਪੈਸਾ ਹੜੱਪ ਲਿਆ ਗਿਆ। ਸੋ ਇਸ ਤੇ ਕਦੋਂ ਕਾਰਵਾਈ ਹੁੰਦੀ ਹੈ, ਕਦੋਂ ਜ਼ਮੀਨੀ ਪੱਧਰ ਤੇ ਸਾਰਾ ਕੁਝ ਪਹੁੰਚਦਾ ਹੈ, ਸਮਾਂ ਬਿਆਨ ਕਰੇਗਾ। ਪਰ ਵੱਡੇ ਪੱਧਰ ਤੇ ਲੋਕ ਇਸ ਨੂੰ ਉਡੀਕ ਜ਼ਰੂਰ ਰਹੇ ਨੇ। ਬੇਸ਼ੱਕ ਉਹ ਮਾਝਾ ਹੋਵੇ, ਬੇਸ਼ੱਕ ਦੁਆਬਾ, ਬੇਸ਼ੱਕ ਉਹ ਮਾਲਵੇ ਦੀ ਗੱਲ ਹੋਵੇ, ਹਰ ਪਾਸੇ ਇਹਦੀ ਚਰਚਾ ਹੈ ਕਿ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਇਹ ਕਦੋਂ ਹੋਵੇਗਾ। ਸੋ ਖਬਰਾਂ ਦੇ ਨਾਲ ਅੱਗੇ ਵਧਦੇ ਚੱਲੀਏ ਤਾਂ ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਨ੍ਹਾਂ ਤੇ ਆਪਾਂ ਚਾਨਣਾ ਪਾਉਣਾ ਹੈ। ਸੋ ਪੀਜੀਆਈ ਦੇ ਵਿੱਚ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਮਰੀਜ਼ ਨੂੰ ਸੰਭਾਲਿਆ ਗਿਆ। ਵੱਡਾ ਹਾਦਸਾ ਕੀ ਸੀ, ਜੇਕਰ ਇਸ ਤੇ ਚਾਨਣਾ ਪਾਈਏ
ਉੱਥੇ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਪੀਜੀਆਈ ਦੇ ਵਿੱਚ, ਜਿਸ ਤੋਂ ਬਾਅਦ ਪੁਲਿਸ ਨੂੰ ਅਵੇਅਰ ਕੀਤਾ ਜਾਂਦਾ ਹੈ ਤੇ ਇਸ ਨੂੰ ਮੌਕੇ ਤੇ ਹੀ ਰੋਕ ਲਿਆ ਜਾਂਦਾ ਹੈ। ਅੱਜ ਜਲੰਧਰ ਦੇ ਵਿੱਚੋਂ ਇੱਕ ਟਰੱਕ ਨੂੰ ਹਰੀ ਝੰਡੀ ਦਿੱਤੀ ਗਈ ਹੈ ਸੀਐਮ ਮਾਨ ਦੇ ਵੱਲੋਂ। ਫਰਾਂਸ 'ਚ ਹੋਣ ਵਾਲੇ ਰਗਬੀ ਵਰਲਡ ਕੱਪ ਲਈ ਜਲੰਧਰ 'ਚ ਬਣੀ ਰਗਬੀ ਬਾਲਾਂ ਦੇ ਕੰਟੇਨਰ ਨੂੰ ਮਾਨ ਸਰਕਾਰ ਨੇ ਹਰੀ ਝੰਡੀ ਦਿਖਾਈ ਹੈ। ਜਲੰਧਰ ਜਿੱਥੇ ਖੇਡ ਇੰਡਸਟਰੀ ਹੈ, ਖੇਡਾਂ ਦੇ ਨਾਲ ਸੰਬੰਧਿਤ ਵਿਸ਼ਵ ਪੱਧਰ ਦੇ ਲੈਵਲ ਦਾ ਇੱਥੇ ਸਮਾਨ ਬਣਦਾ ਹੈ। ਖੇਡਾਂ ਦੇ ਗੁੱਡਸ ਬਣਾਉਣ ਦੇ ਲਈ ਜਲੰਧਰ ਜ਼ਿਲ੍ਹਾ ਜਾਣਿਆ ਜਾਂਦਾ ਹੈ। ਬੇਸ਼ੱਕ ਇੱਥੇ ਜ਼ਿਮਨੀ ਚੋਣ ਵੀ ਹੈ, ਬਾਈਪੋਲ ਇਲੈਕਸ਼ਨ ਹੈ, ਉਸਦੇ ਕਰਕੇ ਤਾਂ ਸਾਰੇ ਮੰਤਰੀ, ਸਾਰੇ ਵਿਧਾਇਕ ਜਲੰਧਰ ਦੇ ਵਿੱਚ ਹੀ ਨੇ ਇਨੀ ਦਿਨੀ, ਤੇ ਇਸੇ ਦੇ ਚੱਲਦਿਆਂ ਹੁਣ ਇੱਥੋਂ ਜਿਸ ਦੇ ਲਈ ਜਲੰਧਰ ਮਸ਼ਹੂਰ ਹੈ ਸਪੋਰਟਸ ਗੁੱਡਸ ਦੇ ਲਈ, ਉਹ ਸਪੋਰਟਸ ਗੁੱਡ ਇੱਥੋਂ ਭੇਜੀਆਂ ਗਈਆਂ ਨੇ। ਇਸ ਦਾ ਇੱਕ ਭਰਿਆ ਟਰੱਕ ਜਿਸ ਨੂੰ ਕਿ ਹਰੀ ਝੰਡੀ ਸੀਐਮ ਮਾਨ ਦੇ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਗਬੀ ਦਾ ਵਿਸ਼ਵ ਕੱਪ ਇਸ ਸਾਲ 8 ਸਤੰਬਰ ਤੋਂ 28 ਅਕਤੂਬਰ ਤੱਕ ਫਰਾਂਸ ਵਿੱਚ ਹੋ ਰਿਹਾ ਹੈ। ਇਹ ਖੇਡ ਭਾਰਤ ਵਿੱਚ ਮਕਬੂਲ ਨਹੀਂ, ਪਰ ਜਲੰਧਰ ਤੋਂ ਇਸ ਲਈ ਬਾਲਾਂ ਦਾ ਤਿਆਰ ਹੋ ਕੇ ਜਾਣਾ ਪੰਜਾਬ ਦੀ ਖੇਡ ਇੰਡਸਟਰੀ ਲਈ ਸ਼ੁਭ ਸੰਕੇਤ ਹੈ। ਇਸ ਮੌਕੇ ਆਪਣੇ ਕੀਤੇ ਟਵੀਟ ਵਿੱਚ ਵੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਸਪੋਰਟਸ ਇੰਡਸਟਰੀ ਦੇ ਹੱਬ ਵਜੋਂ ਜਾਣੇ ਜਾਂਦੇ ਜਲੰਧਰ ਨੂੰ ਉਹਨਾਂ ਦੀ ਸਰਕਾਰ ਵਿਸ਼ਵ ਪੱਧਰੀ ਪਛਾਣ ਦਿਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦੀ ਖੇਡ ਰਾਜਧਾਨੀ ਅਤੇ ਪੰਜਾਬ ਜਲੰਧਰ ਨੂੰ ਖੇਡਾਂ ਦੇ ਸਮਾਨ ਦੀ ਰਾਜਧਾਨੀ ਵਜੋਂ ਵਿਕਸਿਤ ਕਰਕੇ ਹੀ ਹਟਣਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ। ਜਲੰਧਰ ਦੇ ਵਿੱਚੋਂ ਟਰੱਕ ਨੂੰ ਹਰੀ ਝੰਡੀ ਤਾਂ ਦਿੱਤੀ ਹੈ, ਪਰ ਚੋਣਾਂ ਤੋਂ ਬਾਅਦ ਕਿੰਨਾ ਕੁ ਧਿਆਨ ਰੱਖਿਆ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦਾ, ਗੱਲਾਂ ਇਹ ਵੀ ਬਹੁਤ ਵੱਡੇ ਪੱਧਰ ਤੇ ਮੈਟਰ ਕਰਦੀਆਂ ਨੇ। ਉੱਥੇ ਹੀ ਗੱਲ ਫਿਰ ਤੋਂ ਜਲੰਧਰ ਜ਼ਿਮਨੀ ਚੋਣ ਦੀ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੂੰ ਕਿ ਬੀਤੇ ਦਿਨੀ ਇੱਕ ਘਾਟਾ ਪਿਆ, ਪੰਜਾਬ ਦੇ 5 ਵਾਰੀ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਰੁਖਸਤ ਹੋ ਜਾਂਦੇ ਨੇ ਜਹਾਨ ਤੋਂ, ਜਿਸ ਤੋਂ ਬਾਅਦ ਜਿੱਥੇ ਚੋਣ ਪ੍ਰਚਾਰ ਤਾਂ ਪ੍ਰਭਾਵਿਤ ਹੋਇਆ ਹੀ ਸ਼੍ਰੋਮਣੀ ਅਕਾਲੀ ਦਲ ਦਾ, ਪਰ ਫਿਰ ਵੀ ਉਹਨਾਂ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ। ਉਹਨਾਂ ਦੇ ਵੱਲੋਂ ਆਪਣੇ ਮੌਜੂਦਾ ਐਮਐਲਏ ਨੂੰ ਹੀ ਟਿਕਟ ਦੇ ਕੇ ਐਮਪੀ ਦੇ ਉਮੀਦਵਾਰ ਵਜੋਂ ਜਲੰਧਰ ਤੋਂ ਖੜਾ ਕੀਤਾ ਗਿਆ। ਡਾਕਟਰ ਸੁਖਵਿੰਦਰ ਸੁੱਖੀ ਨੂੰ ਬੰਗਾ ਤੋਂ ਲਿਆ ਕੇ ਜਲੰਧਰ ਦੇ ਵਿੱਚ ਐਮਪੀਸ਼ਿਪ ਦੇ ਲਈ ਉਮੀਦਵਾਰ ਐਲਾਨਿਆ ਗਿਆ, ਕਿਉਂਕਿ ਉਹ ਬੰਗਾ ਦੀ ਇੱਕ ਰਿਜ਼ਰਵ ਸੀਟ ਤੋਂ ਆਉਂਦੇ ਨੇ। ਰਿਜ਼ਰਵ ਕੋਟੇ ਦੇ ਵਿੱਚੋਂ ਐਸਸੀ ਕੋਟੇ ਦੇ ਉਹ ਐਮਐਲਏ ਨੇ, ਤੇ ਐਸਸੀ ਵਿਅਕਤੀ ਨੂੰ ਹੀ ਇੱਥੇ ਖੜਾ ਕੀਤਾ ਜਾ ਸਕਦਾ ਸੀ, ਜਿਸ ਕਰਕੇ ਚੰਗੀ ਚੋਣ ਚੰਗੇ ਵਿਅਕਤੀ ਦੀ ਭਾਲ ਦੇ ਵਿੱਚ ਨਿਕਲੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੀ ਵਿਅਕਤੀ ਤੇ ਦਾ ਖੇਡਿਆ, ਨਾ ਕਿ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਾਂਗ ਦੂਸਰੀ ਪਾਰਟੀ ਦੇ ਵਿੱਚੋਂ ਲਿਆ ਕੇ ਬੰਦੇ ਨੂੰ ਪੈਰਾਸ਼ੂਟ ਨਾਲ ਲਿਆ ਕੇ ਬੰਦੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਟਿਕਟ ਦਿੱਤੀ ਗਈ, ਜਿਸ ਦੇ ਕਰਕੇ ਨਿਖੇਧੀ ਵੀ ਹੋ ਰਹੀ ਹੈ। ਪਰ ਗੱਲ ਡਾਕਟਰ ਸੁਖਵਿੰਦਰ ਸੁੱਖੀ ਦੇ ਬਿਆਨ ਦੀ ਕਰਦੇ ਆ। ਚੌਧਰੀ ਪਰਿਵਾਰ ਨੇ ਹਲਕੇ ਦੇ ਲੋਕਾਂ ਨੂੰ ਫੇਲ ਕੀਤਾ, ਇਹ ਕਹਿਣਾ ਸੁਖਵਿੰਦਰ ਸੁੱਖੀ ਦਾ। ਉਹਨਾਂ ਕਿਹਾ ਕਿ ਕਾਂਗਰਸ ਨੇ ਤੇ ਆਪ ਦੋਵਾਂ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ ਹੈ। ਕਿਹਾ ਭਾਜਪਾ ਨੇ ਸਿੱਖ ਨੌਜਵਾਨਾਂ ਤੇ ਐਨਐਸਏ ਲਾਈ ਹੈ। ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਹੱਕ 'ਚ ਵੋਟਾਂ ਪਾ ਕੇ ਸਪਸ਼ਟ ਸੁਨੇਹਾ ਦੇਵੋ ਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਿਧਾਂਤਾਂ ਮੁਤਾਬਕ ਸੂਬਾ ਚਲਾਉਣਾ ਚਾਹੁੰਦੇ ਹੋ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਜੇਕਰ ਅੱਗੇ ਚਾਨਣਾ ਪਾਈਏ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਤੇ ਹਲਕੇ ਦੇ ਵਿੱਚ ਕਿਸੇ ਵੀ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਕਾਲਜ ਵਿੱਚ ਬਦਲਣ ਦਾ ਕੋਈ ਯਤਨ ਨਾ ਕਰਨ ਦੀ ਜਿੱਥੇ ਗੱਲ ਕੀਤੀ, ਉੱਥੇ ਹੀ ਡਾਕਟਰ ਸੁੱਖੀ ਨੇ ਕਿਹਾ ਕਿ ਉਹ ਡਾਕਟਰ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਨੇ ਕਿ ਕੇਂਦਰ ਸਰਕਾਰ ਦੀ ਸਕੀਮ ਹੈ, ਜਿਸ ਤਹਿਤ ਕੇਂਦਰ ਸਰਕਾਰ ਜ਼ਿਲ੍ਹਾ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ ਵਿੱਚ ਬਦਲਣ ਵਾਸਤੇ ਗ੍ਰਾਂਟ ਦਿੰਦੀ ਹੈ। ਉਹਨਾਂ ਕਿਹਾ ਕਿ ਚੌਧਰੀ ਪਰਿਵਾਰ ਪਿਛਲੇ 9 ਸਾਲ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਿਹਾ ਹੈ, ਪਰ ਉਸਨੇ ਇਸ ਜ਼ਿਲ੍ਹਾ ਹਸਪਤਾਲ ਮੈਡੀਕਲ ਕਾਲਜ ਵਿੱਚ ਬਦਲਣ ਦਾ ਕੋਈ ਯਤਨ ਨਹੀਂ ਕੀਤਾ। ਡਾਕਟਰ ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਮੈਡੀਕਲ ਤੇ ਸਿੱਖਿਆ ਦੋਵੇਂ ਖੇਤਰਾਂ ਵਿੱਚ ਹਲਕੇ ਨੂੰ ਅਣਡਿੱਠਾ ਕੀਤਾ ਗਿਆ। ਜਦੋਂ ਕਿ ਸੜਕਾਂ ਦੀ ਬੁਨਿਆਦੀ ਢਾਂਚੇ ਨੂੰ ਦੇਖੀਏ ਤਾਂ ਉਸ ਦੀ ਹਾਲਤ ਵੀ ਬੁਰੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚੁਣੇ ਹੋਏ ਪ੍ਰਤੀਨਿਧ ਤੋਂ ਵੱਡੀਆਂ ਆਸਾਂ ਹੁੰਦੀਆਂ ਨੇ, ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਚੌਧਰੀ ਪਰਿਵਾਰ ਜੋ ਪਿਛਲੇ 30 ਸਾਲ ਤੋਂ ਇਸ ਹਲਕੇ ਵਿੱਚ ਮੌਜੂਦ ਹੈ,
ਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਲੋਕ ਮੈਨੂੰ ਦੱਸਦੇ ਨੇ ਕਿ ਇਸ ਪਰਿਵਾਰ ਕੋਲ ਬਹੁਤ ਪਹੁੰਚ ਕਰਨੀ ਔਖੀ ਹੈ। ਅਨੇਕਾਂ ਨੇ ਤਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਮਰਹੂਮ ਆਗੂ ਕਦੇ ਵੇਖੇ ਵੀ ਨਹੀਂ ਸਨ, ਭਾਵ ਕਿ ਉਹਨਾਂ ਨੇ ਸੰਤੋਖ ਚੌਧਰੀ ਨੂੰ ਕਦੀ ਵੇਖਿਆ ਵੀ ਨਹੀਂ ਸੀ। ਸੋ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ, ਇਲਜ਼ਾਮਾਂ ਦਾ ਦੌਰ ਵੀ ਚੱਲ ਰਿਹਾ ਹੈ। ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਸਮੇਂ ਮੁੱਦਾ ਚੁੱਕਿਆ ਹੋਇਆ ਅਸ਼ਲੀਲ ਵੀਡੀਓ ਦਾ, ਜਿਸ ਨੂੰ ਲੈ ਕੇ ਉਹ ਲਗਾਤਾਰ ਘੇਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਨੂੰ। ਅਤੇ ਉਹਨਾਂ ਨੇ ਇੱਥੋਂ ਤੱਕ ਚੁਣੌਤੀ ਕੀਤੀ ਕਿ ਮੈਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਮੈਨੂੰ ਮਿਲੀਆਂ ਨੇ ਕਿ ਮੈਨੂੰ ਬਹੁਤ ਜਲਦ ਆਮ ਆਦਮੀ ਪਾਰਟੀ ਦੇ ਵੱਲੋਂ गिरफ्तार करने के भी हुक्म दे दिते गए हैं। सो गिरफ्तारी होंदी है या नहीं होंदी, ये तो समा बयान करूगा। उन्होंने कोल अजिहे किहड़े सूत्र ने जिहड़े उन्होंने दस दिंदे ने कि तुहाडी गिरफ्तारी हो सकती है, ये भी उही दस सकते हैं। पर उन्होंने वालों इस गल का खुलासा किया गया है। वो अक्सर पंजाब सरकार या पंजाब दे मौजूदा सरकार के MLAs नूं घेरदे नज़र आउंदे ने। कदी वो जाके बटाले दे विच बाबा बकाला साहब दे विच बटाले दे MLA शहरी कलसी की पत्नी ਅਤੇ ਉਹਨਾਂ ਦਾ ਭਾਂਡਾ ਫੋੜ ਦਿੰਦੇ ਨੇ ਕਿ ਉਹ ਇੱਥੇ ਪੇਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਦੇ ਰਿਹਾ ਹੈ। ਉਹ 10ਵੀਂ ਦਾ ਪੇਪਰ ਦੇਣ ਦੇ ਲਈ ਕਿਸੇ ਹੋਰ ਨੂੰ ਆਪਣੀ ਜਗ੍ਹਾ ਤੇ ਬਿਠਾ ਰਹੇ ਨੇ ਅਤੇ ਇਸ ਦੀ ਨਿਖੇਧੀ ਕਰਦੇ ਨੇ, ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਕੋਈ ਵੀਡੀਓ ਲਿਆ ਕੇ ਪੇਸ਼ ਕਰ ਦਿੰਦੇ ਨੇ ਕਿ ਤੁਹਾਡੇ ਕੈਬਨਿਟ ਮੰਤਰੀ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਨ, ਉਸ ਸਮੇਂ ਵੀ ਉਹਨਾਂ ਨੇ ਕਾਂਗਰਸ ਦੇ खिलाफ इस गल का झंडा चक्की रखा तो उन्होंने राणा गुरजीत सिंह नूं कैबिनेट तो बाहर तक का रास्ता दिखवा दिता सी, इस तरीके दे नाल प्रचार करदियां होया। सो इस तरीके का इस समय माहौल जलंधर जिमनी चोण दे विच बनिया होया है। हर पार्टी अपने पद्धर ते जोर पूरा लगा रही है, पर जितदा कौन है इस तरीके इसका खुलासा 13 तरीक नूं हो जाएगा। 13 तरीक ਨੂੰ ਇਸ ਗੱਲ ਦਾ ਐਲਾਨ ਹੋ ਜਾਵੇਗਾ ਕਿ ਕਿਹੜੀ ਪਾਰਟੀ ਜਿੱਤਦੀ ਹੈ। ਪਰ ਇੱਥੇ ਜਲੰਧਰ ਦੇ ਵਿੱਚ ਵੱਖ-ਵੱਖ ਡੇਰਿਆਂ ਦੇ ਵਿੱਚ ਵੱਡੀ ਗਿਣਤੀ 'ਚ ਰਾਜਸੀ ਆਗੂ ਪਹੁੰਚ ਰਹੇ ਨੇ। ਉੱਥੇ ਹੀ ਗੱਲ ਜੇਕਰ ਕੀਤੀ ਜਾਵੇ ਵੀਡੀਓ ਦੀ, ਤਾਂ ਇਸ ਖਿਲਾਫ ਹੁਣ ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਗੱਲ ਕੀਤੀ ਹੈ। ਬਾਜਵਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇਹ ਗੱਲ ਦੀ ਮੰਗ ਕੀਤੀ है कि पॉक्सो एक्ट के तहत कार्रवाई की जाए जिस व्यक्ति की वीडियो सामने आई है। वो इस गल का खुलासा करते हुए नजर आए ने। उन्होंने पंजाब च विरोधी धिर के आगू प्रताप सिंह बाजवा ने अज जिनसी शोषण मामले च आप दे उस कैबिनेट मंत्री विरुद्ध पॉक्सो जिनसी अपराध ते बच्चों की रोकथाम एक्ट तहत केस दर्ज किए जाने की मंग की है, जिस वीडियो फोरेंसिक जांच लई पंजाब के राजपाल नूं सौंपी गई है। उन्होंने कहा कि मंत्री ते गंभीर दोष लगे हैं, इसलिए मुख मंत्री भगवंत मान नूं तुरंत प्रभाव नाल उक्त मंत्री नूं कैबिनेट तो बर्खास्त करके गिरफ्तार करवाउणा चाहिए। मुख मंत्री मान दे निशाने ते निशाना सेधदिआं प्रताप बाजवा ने कहा कि जलंधर वर्गे वड्डे जिले की सुरक्षा लई 2500 पुलिस मुलाजम तैनात हैं, जबकि मुख मंत्री ने उन्होंने परिवार की सुरक्षा लई 1250 सुरक्षा कर्मी तैनात किए हैं, जिन्हां विचों मुख मंत्री कोल कुल 900 निजी सुरक्षा गार्ड मौजूद हैं। बाजवा ने कहा कि दिल्ली के मुख मंत्री ते आप सुप्रीमो अरविंद केजरीवाल भी डबल Z+ सुरक्षा ਅਤੇ लैंड क्रूजरां का आनंद माण रहे हैं। उन्होंने कहा कि चोणां तो पहला उक्त आगूआं वलों ਕੀਤੇ ਜਾਂਦੇ ਦਾਅਵੇ ਝੂਠੇ ਸਾਬਤ ਹੁੰਦੇ ਨੇ। ਬਾਜਵਾ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਚੋਣ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਰੇਤ ਦੀਆਂ ਖੁਦਾਈ ਤੋਂ 34,000 ਕਰੋੜ ਰੁਪਏ ਅਤੇ 20,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨਗੇ, ਜਦਕਿ ਉਹ ਇਸ ਸਾਲ ਵਿੱਚ ਹੁਣ ਤੱਕ ਸਿਰਫ 125 ਕਰੋੜ ਰੁਪਏ ਦਾ ਮਾਲੀਆ ਰੇਤ ਤੋਂ ਪੈਦਾ ਕਰ ਸਕੇ ਨੇ। ਸੋ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਇਸ ਸਮੇਂ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਹੋ ਰਹੀਆਂ ਨੇ। ਪ੍ਰਚਾਰ ਹਰੇਕ ਪਾਰਟੀ ਦੇ ਵੱਲੋਂ ਆਪਣੇ ਪੱਧਰ ਤੇ ਕੀਤਾ ਜਾ ਰਿਹਾ ਹੈ ਤੇ ਸਖਤ ਪੱਧਰ ਤੇ ਵਿਰੋਧ ਵੀ ਹੋ ਰਿਹਾ ਹੈ। ਸੋ ਇਹ ਸੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਪਰ ਤੁਹਾਡੇ ਨਾਲ ਚਾਨਣਾ ਪਾਇਆ, हर खबर की तुहाडे नाल तफसील सांझी की है। तुहानू प्रोग्राम किहो जिहा लग्या इसकी जानकारी तुसी कमेंट बॉक्स दे विच जरूर देना। ते जेकर तुसी साडे नाल
ਫੇਸਬੁੱਕ ਅਤੇ YouTube ਤੇ ਨਹੀਂ ਜੁੜੇ ਹਾਲੇ ਤੱਕ ਤਾਂ ਤੁਸੀਂ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ, YouTube ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਇਓ ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਧੰਨਵਾਦ।